ਅਗਲੀ ਖਬਰ ਵੱਲ ਚਲੀਏ। ਆਪਾਂ ਕੱਲ ਵੀ ਸਾਂਝੀ ਕੀਤੀ ਸੀ, ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਇੱਕ 골ਡ ਕਾਰਡ, ਯੂਐਸ ਦਾ 골ਡ ਕਾਰਡ ਲੋਕ ਲੈ ਸਕਦੇ ਹੈਗੇ ਆ $5 ਮਿਲੀਅਨ, ਜੇ ਉਹ ਲੈ ਕੇ ਆਉਂਦੇ ਆ 5 ਮਿਲੀਅਨ, ਸੋ $50 ਲੱਖ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜੇ ਉਹ $5 ਮਿਲੀਅਨ ਲੈ ਕੇ ਆਉਂਦੇ ਆ ਅਮਰੀਕਾ ਦੇ ਵਿੱਚ, ਤੇ ਨੈਚੁਰਲੀ ਉਹ ਅਮੀਰ ਹੋਣਗੇ ਤੇ ਇੱਥੇ ਆ ਕੇ ਜਿਹੜਾ ਬਿਜ਼ਨਸ ਵੀ ਸਟਾਰਟ ਕਰਨਗੇ ਤੇ ਅਮਰੀਕਨ ਲੋਕਾਂ ਨੂੰ ਉਹ ਜੌਬਸ ਵੀ ਦੇਣਗੇ। ਸੋ ਇਹਦੇ ਨਾਲ ਉਹਨਾਂ ਨੇ ਇਹ ਵੀ ਇੰਡੀਕੇਸ਼ਨ ਦਿੱਤੀ ਆ ਵੀ ਜਿਹੜਾ EB-5 ਪ੍ਰੋਗਰਾਮ ਆ ਉਹ ਰਿਪਲੇਸ ਹੋ ਜਾਊਗਾ ਇਹਦੀ ਜਗ੍ਹਾ ਦੇ ਉੱਤੇ, ਤੇ ਕਾਂਗਰਸ ਦੀ ਉਹਨਾਂ ਨੂੰ ਅਪਰੂਵਲ ਲੈਣ ਦੀ ਜ਼ਰੂਰਤ ਨਹੀਂ ਹੈਗੀ। ਇਹ ਕੋਈ ਨਵੀਂ ਗੱਲ ਨਹੀਂ। 30 ਦੇ ਕਰੀਬ ਦੁਨੀਆ ਦੇ ਮੁਲਕ ਹੈਗੇ ਆ ਜਿਹੜੇ ਪੈਸੇ ਲੈ ਕੇ ਆਪਣੀ ਸਿਟੀਜ਼ਨਸ਼ਿਪ ਦਿੰਦੇ ਹੈਗੇ ਆ। ਸੋ $5 ਮਿਲੀਅਨ ਕਾਫੀ ਵੱਡਾ ਅਮਾਉਂਟ ਹੋਊਗਾ। ਹਾਲਾਂਕਿ ਨਿਊਜ਼ੀਲੈਂਡ ਦੇ ਵਿੱਚ 5 ਮਿਲੀਅਨ ਤੋਂ ਲੈ ਕੇ $15 ਮਿਲੀਅਨ ਜੇ ਤੁਸੀਂ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਉੱਥੇ ਦੀ ਇਮੀਗ੍ਰੇਸ਼ਨ ਮਿਲ ਜਾਂਦੀ ਹੈਗੀ ਆ ਇਨਵੈਸਟਮੈਂਟ ਵੀਜ਼ਾ ਦੇ ਉੱਤੇ। ਸਿੰਗਾਪੁਰ ਦੇ ਵਿੱਚ $7.5 ਮਿਲੀਅਨ ਦੀ ਆ। ਹਾਂਗਕਾਂਗ ਦੇ ਵਿੱਚ $1.3 ਮਿਲੀਅਨ, ਮਾਲਟਾ ਦੇ ਵਿੱਚ $6,30,000, ਤੇ ਇਦਾਂ ਸਭ ਤੋਂ ਘੱਟ ਇੱਕ ਪੈਸੀਫਿਕ ਆਈਲੈਂਡ ਨੇਸ਼ਨ ਹੈਗਾ ਆ ਨਾਊਰੂ ਕਰਕੇ, ਉੱਥੇ ਦੀ ਸਿਟੀਜ਼ਨਸ਼ਿਪ $1,05,000 ਦੇ ਵਿੱਚ ਮਿਲ ਜਾਂਦੀ ਹੈਗੀ ਆ। ਪਰ ਪ੍ਰੋਬਲਮ ਇੱਥੇ ਇਹ ਹੋਈ ਆ ਵੀ ਜੋ EB-5 ਵੀਜ਼ਾ ਪ੍ਰੋਗਰਾਮ ਆ, ਜਿਹਦੇ ਤਹਿਤ ਇਨਵੈਸਟਰਸ 8 ਲੱਖ ਤੋਂ ਲੈ ਕੇ $1,50,000 ਤੱਕ ਨਵੇਂ ਬਿਜ਼ਨਸ ਦੇ ਵਿੱਚ ਸੈਟਅਪ ਕਰਦੇ ਆ ਤੇ 10 ਦੇ ਕਰੀਬ ਜੌਬਸ ਕ੍ਰੀਏਟ ਕਰਦੇ ਆ, ਉਹਨਾਂ ਨੂੰ EB-5 ਵੀਜ਼ਾ ਮਿਲਦਾ, ਜਿਹਦੇ ਤਹਿਤ ਉਹ ਗ੍ਰੀਨ ਕਾਰਡ ਤੇ ਫਿਰ ਸਿਟੀਜ਼ਨ ਬਣ ਸਕਦੇ ਹੈਗੇ ਆ। ਹੁਣ ਇਹ ਜਿਹੜਾ ਪ੍ਰੋਗਰਾਮ ਸੀ ਇਹ 2027 ਤੱਕ ਅਪਰੂਵ ਕੀਤਾ ਗਿਆ ਸੀ। ਜੇ ਇਸ ਪ੍ਰੋਗਰਾਮ ਨੂੰ ਰਿਪਲੇਸ ਕੀਤਾ ਜਾਂਦਾ ਆ ਤੇ ਹੁਣ 2025 ਆ, ਉਹਨਾਂ ਲੋਕਾਂ ਦਾ ਕੀ ਬਣੂਗਾ ਜਿਨ੍ਹਾਂ ਨੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਅਪਲਾਈ ਕੀਤਾ ਹੋਇਆ ਇਸ ਪ੍ਰੋਗਰਾਮ ਦੇ ਤਹਿਤ। ਡੋਮਿਨਿਕ ਬੋਲੇਕ ਤੇ ਇੱਕ ਹੈਨਲੇ ਪਾਰਟਨਰਸ ਲਾਅ ਫਰਮ ਹੈਗੀ ਆ ਅਮਰੀਕਾ ਦੇ ਵਿੱਚ, ਉਹ ਕਹਿੰਦੇ ਵੀ ਜਿੱਦਣ ਦਾ ਕੱਲ ਦਾ ਅਨਾਉਂਸ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ, ਸਾਡੇ ਫੋਨ ਧੜਾ ਧੜ ਰਿੰਗ ਹੋ ਰਹੇ ਹੈਗੇ ਆ ਵੀ ਅਸੀਂ ਕਿਸ ਤਰ੍ਹਾਂ ਜਿਹੜੀ ਸਾਡੀ EB-5 ਵੀਜ਼ਾ ਦੀ ਐਪਲੀਕੇਸ਼ਨ ਆ ਉਹ ਐਕਸਲਰੇਟ ਕਰ ਸਕਦੇ ਆ, ਤੇਜ਼ੀ ਦੇ ਨਾਲ ਅਪਰੂਵ ਕਰਾ ਸਕਦੇ ਆ, ਕਿਉਂਕਿ ਨਹੀਂ ਤਾਂ ਉਹਨਾਂ ਦਾ ਉਹ ਸਾਰਾ ਕੁਝ ਜਾਣਾ ਆ। ਸੋ ਇਹਦੇ ਨਾਲ ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਨੂੰ ਵੀ ਜਿਹੜਾ ਆ ਅਸਰ ਹੋਣਾ ਹੈਗਾ ਜੇ EB-5 ਵੀਜ਼ੇ ਦੀ ਨੂੰ ਖਤਮ ਕੀਤਾ ਜਾਂਦਾ, ਉਹਦੀ ਲਿਮਿਟ $5 ਮਿਲੀਅਨ ਕੀਤੀ ਜਾਂਦੀ ਆ। ਪਹਿਲਾਂ ਇਹ 5 ਲੱਖ ਦੇ ਕਰੀਬ ਹੁੰਦੀ ਸੀ, ਫਿਰ ਇਸ ਨੂੰ ਵਧਾ ਕੇ 8 ਲੱਖ ਕਰ ਦਿੱਤਾ ਗਿਆ। ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ, ਕੈਨੇਡਾ ਤੋਂ $1.5 ਲੱਖ ਤੱਕ ਇੱਥੇ ਪਤਾ ਹੀ ਆਪਾਂ ਨੂੰ ਵੀਜ਼ਾ ਲੈ ਕੇ ਆਏ ਹੈਗੇ ਆ। ਸੋ ਭਾਰਤੀ ਮੂਲ ਦੇ ਬਹੁਤ ਸਾਰੇ, ਖਾਸ ਕਰਕੇ H1B ਵੀਜ਼ੇ ਵਾਲੇ ਜਿਹੜੇ ਕਈ ਸਾਲਾਂ ਤੋਂ ਇੱਥੇ ਰਹਿੰਦੇ ਆ, ਉਹਨਾਂ ਦੀਆਂ ਤਨਖਾਹਾਂ ਸੋਹਣੀਆਂ ਹੋਣ ਕਰਕੇ ਥੋੜੇ ਪੈਸੇ ਵੀ ਇਕੱਠੇ ਕਰ ਲੈਂਦੇ ਤੇ ਉਹ ਫਿਰ EB-5 ਨੂੰ ਵੀ ਯੂਜ਼ ਕਰਦੇ ਹੈਗੇ ਗ੍ਰੀਨ ਕਾਰਡ ਲੈਣ ਦੇ ਲਈ। ਸੋ ਇਹਦੇ ਨਾਲ, ਇਸ ਸਟੇਟਮੈਂਟ ਆਉਣ ਦੇ ਨਾਲ ਕਾਫੀ ਜ਼ਿਆਦਾ ਹੁਣ ਇਨਵੈਸਟਮੈਂਟ ਵੀਜ਼ੇ ਦੀ ਜਿਹੜਾ ਆ ਉਹਦੇ ਵਿੱਚ ਵੀ ਲੋਕਾਂ ਨੂੰ ਚਿੰਤਾ ਹੋਈ ਆ ਜਿਨ੍ਹਾਂ ਨੇ ਇਸ ਵੀਜ਼ੇ ਦੇ ਲਈ ਅਪਲਾਈ ਕੀਤਾ ਹੋਇਆ ਹੈਗਾ ਜੀ। ਸੋ ਲੱਖ ਸਵਾ ਲੱਖ ਦੇ ਲਈ ਇੰਨੇ ਲੋਕ ਤਾਂ ਨਹੀਂ ਅਜੇ ਲੈਣਾ ਲਾ ਰਹੇ ਸੀਗੇ। ਸੋ ਹੁਣ 5 ਮਿਲੀਅਨ ਦੇ ਲਈ ਕਿੱਦਾਂ ਜਿਹੜੇ ਉਹ ਆਉਣਗੇ, ਨਾਟ 1 ਲੱਖ ਦੇ ਲਈ, 1 ਮਿਲੀਅਨ ਦੇ ਲਈ। ਸੋ EB-5 ਦੇ ਤਹਿਤ ਆ ਰਹੇ ਆ ਜਿਹੜੇ ਥੋੜੇ ਬਹੁਤੇ ਜਿਨ੍ਹਾਂ ਦੇ ਕੋਲ ਮਨੀ ਹੈਗੀ ਆ। ਸੋ ਇਸ ਨੂੰ ਉੱਤੇ ਜਿਹੜਾ ਉਹ ਕੀਤਾ ਜਾ ਰਿਹਾ। ਸੋ 골ਡ ਕਾਰਡ ਦੀ ਗੱਲ ਜਿਹੜੀ ਇਸ ਦੇ ਵਿੱਚ ਹੋ ਰਹੀ ਆ। ਸੋ ਜੇ ਪਹਿਲਾਂ ਤੁਸੀਂ ਕੋਈ EB-5 ਦੇ ਵਿੱਚ ਨਹੀਂ ਸੀਗਾ ਤਾਂ ਫਿਰ ਉਹਦੀ ਵੀ ਆਪਸ਼ਨ ਜਿਹਦੇ ਕੋਲ ਨਹੀਂ ਸੀ, ਹੁਣ 골ਡ ਕਾਰਡ ਤਾਂ ਫਿਰ ਹੁਣ ਉਹ ਤੋਂ 5 ਗੁਣਾ ਹੋਰ ਕੀਮਤ ਉਸ ਦੀ ਜਿਹੜੀ ਉਹ ਵੱਧ ਗਈ ਆ। ਕੰਮ ਥੋੜਾ ਹੋਰ ਔਖਾ ਹੋ ਗਿਆ। ਕੱਲ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਤਾਂ ਜ਼ਰੂਰ ਸੀਗਾ ਵੀ ਓਲੀਗਾਰਕ ਜਿਹੜੇ ਹੈਗੇ ਨੇ ਉਹ ਵੀ ਆ ਸਕਦੇ ਨੇ, ਪਰ ਕਹਿੰਦਾ ਮੈਂ ਵੀ ਜਾਣਦਾ ਵੀ ਕਈ ਚੰਗੇ ਓਲੀਗਾਰਕ ਵੀ ਜਿਹੜੇ ਇੱਥੇ ਹੈਗੇ ਆ, ਅਮੀਰ ਬੰਦੇ ਹੈਗੇ ਆ ਜਿਹੜੇ ਅਮਰੀਕਾ ਦੇ ਲਈ ਗੁੱਡ ਜਿਹੜੇ ਉਹ ਹੋ ਸਕਦੇ। ਪਰ ਬਹੁਤ ਸਾਰੇ ਲੋਕਾਂ ਨੂੰ ਫਿਕਰ ਇਹ ਆ ਵੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜੇ ਕਰਪਸ਼ਨ ਕਰਦੇ ਆ, ਖਾਸ ਕਰਕੇ ਪੋਲੀਟੀਸ਼ੀਅਨਸ ਜਾਂ ਹੋਰ, ਉਹ ਇਹ ਪੈਸੇ ਦੇ ਤਹਿਤ ਆਪਣੇ ਪਰਿਵਾਰਾਂ ਨੂੰ ਅਮਰੀਕਾ ਦੇ ਵਿੱਚ ਸੈੱਟ ਕਰਨਗੇ, ਜਿਨ੍ਹਾਂ 'ਚ ਚਾਈਨਾ ਵੀ ਹੋ ਗਿਆ, ਇੰਡੀਆ ਵੀ ਹੋ ਸਕਦਾ ਹੈਗਾ ਆ, ਰਸ਼ੀਆ ਦਾ ਤਾਂ ਟਰੰਪ ਉਹਨਾਂ ਨੇ ਨਾਮ ਲੈ ਦਿੱਤਾ ਸੀਗਾ। ਸੋ ਇਹ ਚੀਜ਼ ਵੀ ਇਹਦੇ ਵਿੱਚ ਵਾਪਰੂਗੀ। ਜਦੋਂ ਪੈਸਾ ਪ੍ਰਦਾਨ ਹੋਵੇ ਫਿਰ ਸਿਧਾਂਤ ਕੋਈ ਮਾਇਨੇ ਨਹੀਂ ਰੱਖਦਾ ਜੀ ਉੱਥੇ। ਉਹ ਫਿਰ ਏਦਾਂ ਹੀ ਹੋਣਾ। ਜਦੋਂ ਮਨੀ ਦੀ ਗੱਲ ਆ ਗਈ ਤੇ ਫਿਰ ਮਨੀ ਦੇ ਤਰਾਜੂ ਦੇ ਵਿੱਚ ਹੀ ਸਭ ਕੁਝ ਜਿਹੜਾ ਉਹਨਾਂ ਨੇ ਤੋਲਣਾ ਹੈਗਾ ਆ।